पंजाबी रेडियो USA सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਲ, ਸਲਮਾ, ਬਹਾਦਰ ਸਿੰਘ ਗਿੱਲ ਪੋਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਉਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਨਵੇਂ ਸਾਲ 'ਤੇ। ਨਵੇਂ ਸਾਲ 'ਤੇ ਮੌਕੇ 'ਤੇ ਦਰਬਾਰ ਸਾਹਿਬ ਕੋਈ 2.5 ਲੱਖ ਲੋਕਾਂ ਨੇ ਮੱਥਾ ਟੇਕਿਆ। ਐਕਚੁਅਲੀ ਹਮੇਸ਼ਾ ਜਿਹੜਾ ਜੀ ਇੱਕ ਜਿਹੜਾ ਚਰਚਾ ਦਾ ਵਿਸ਼ਾ ਜਿਹੜਾ ਉਹ ਰਹਿੰਦਾ ਹੈ, ਕਿਉਂਕਿ ਜਦੋਂ ਵਿਸ਼ਵ ਭਰ ਦੇ ਵਿੱਚੋਂ ਪ੍ਰਸਿੱਧ ਲੋਕ ਜਿਹੜੇ ਜੀ ਉਹ ਇਸ ਜਗ੍ਹਾ ਦੇ ਉੱਤੇ ਜਾਂਦੇ ਆ, ਤੇ ਚਰਚਾ ਉਦੋਂ ਵੀ ਜਿਹੜੀ ਉਹ ਹੁੰਦੀ ਹੈ ਜੀ। ਚਾਹੇ ਇਹਨੂੰ ਤੁਸੀਂ ਕੁਛ ਇਸ ਪੱਖੋਂ ਵੀ ਜਿਹੜਾ ਜੀ ਉਹ ਲੈ ਲਿਆ ਜਾਵੇ ਕਿ ਕਿਵੇਂ ਇੰਨੇ ਲੋਕ ਹੈਂਡਲ ਹੁੰਦੇ ਆ ਔਰ ਕਿਵੇਂ ਇੰਨੇ ਲੋਕਾਂ ਦੇ ਵਾਸਤੇ ਜਿਹੜਾ ਜੀ ਉਹ ਲੰਗਰ ਵਗੈਰਾ ਦਾ ਇੰਤਜ਼ਾਮ ਕੀਤਾ ਜਾਂਦਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਲਗਭਗ ਐਗਜ਼ੈਕਟ ਗਿਣਤੀ ਤਾਂ ਨਹੀਂ ਹੁੰਦੀ, ਕੋਈ 2.5 ਲੱਖ ਦੇ ਕਰੀਬ ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਦਿਨ ਭਰ ਦੇ ਵਿੱਚ ਜਿਹੜਾ ਸੀਗਾ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ। ਹਾਲਾਂਕਿ ਬਹੁਤ ਜ਼ਿਆਦਾ ਠੰਡਾ ਦਿਨ ਜਿਹੜਾ ਉਹ ਕਿਹਾ ਜਾ ਰਿਹਾ ਜੀ ਇਹ ਸੀਗਾ। ਅੰਮ੍ਰਿਤਸਰ ਸਭ ਤੋਂ ਜ਼ਿਆਦਾ ਜਿਹੜਾ ਜੀ ਠੰਡਾ ਅਜੇ ਵੀ ਬਣਿਆ ਹੋਇਆ ਜੀ, ਪਰ ਇਹਦੇ ਬਾਵਜੂਦ ਠੰਡ ਜਿਹੜੀ ਸੀ ਉਹ ਲੋਕਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੇ ਵਾਸਤੇ ਰੋਕ ਨਹੀਂ ਸਕੀ। ਜਦੋਂ ਤੜਕਸਾਰ ਤੋਂ ਜਿਹੜੀ ਪਾਲਕੀ ਜਿਹੜੀ ਸ਼ੁਰੂ ਹੁੰਦੀ ਆ, ਜਦੋਂ ਉਦੋਂ ਤੋਂ ਲੈ ਕੇ ਰਾਤ ਤੱਕ ਜਿਹੜਾ ਸੀਗਾ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਿਹੜਾ ਉਹ ਪਹੁੰਚਦੇ ਰਹੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ 2 ਦਿਨਾਂ ਦੇ ਵਿੱਚ ਤਕਰੀਬਨ ਇਹ ਗਿਣਤੀ ਜਿਹੜੀ ਹੈ ਜੀ ਉਹ 5 ਲੱਖ ਦੇ ਕਰੀਬ ਹੀ 31 ਤਰੀਕ ਵਾਲੀ ਤੇ 1 ਤਰੀਕ ਵਾਲੀ ਜਿੰਨੇ ਹੋਟਲ ਨੇ ਨੇੜੇ, ਛੋਟੇ ਗੈਸਟ ਹਾਊਸ ਨੇ ਜੀ, ਉਹ ਫੁੱਲੀ ਬੁੱਕ ਜਿਹੜਾ ਉਹ ਰਹੇ, ਕਿਉਂਕਿ ਧੁੰਦ ਦੀ ਵਜ੍ਹਾ ਕਰਕੇ ਲੋਕ ਜਿਹੜੇ ਸੀਗੇ ਉਹ ਪਹਿਲਾਂ ਇੱਥੇ ਜਿਹੜਾ ਉਹ ਪਹੁੰਚ ਗਏ। ਔਰ ਕਿਸੇ ਜਗ੍ਹਾ ਦੇ ਉੱਤੇ ਕੋਈ ਪਾਰਕਿੰਗ ਜਿਹੜੀ ਉਹ ਨਹੀਂ ਸੀ ਮਿਲ ਰਹੀ। ਤੁਹਾਨੂੰ ਪਤਾ ਜੀ ਜਦੋਂ ਪਾਰਕਿੰਗ ਨਹੀਂ ਮਿਲਦੀ ਤੇ ਲੋਕ ਜਿਹੜੇ ਆ ਜੀ ਢੰਗ ਦੇ ਨਾਲ ਜਿਹੜੀਆਂ ਉਹ ਗੱਡੀਆਂ ਵਗੈਰਾ ਖੜੀਆਂ ਕਰ ਦਿੰਦੇ, ਜਿਹਦੇ ਕਰਕੇ ਵੱਡੀ ਮੁਸ਼ਕਲ ਟ੍ਰੈਫਿਕ ਦੇ ਵਿੱਚ ਵੀ ਜਿਹੜੀ ਸੀ ਉਹ ਆਈ। ਇਹਦੇ ਬਾਵਜੂਦ ਇਹ ਰਿਕਾਰਡ ਹੈ ਜੀ ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇੱਥੇ ਪਹੁੰਚ ਕੇ ਮੱਥਾ ਟੇਕਣਾ। ਬਿਲਕੁਲ ਜੀ, ਲੋਕ ਜ਼ਰੂਰ ਆਉਂਦੇ ਇੱਥੇ। ਤੇ ਅੱਗੇ ਆਪਾਂ ਇੱਕ ਪੰਜਾਬ ਦੇ ਉੱਚ ਅਧਿਕਾਰੀ ਪੁਲਿਸ ਦੇ AIG ਦੀ ਗੱਲ ਕਰੀਏ। ਉਸਨੇ ਅਸਤੀਫਾ ਦਿੱਤਾ ਤੇ ਚਰਚਾ ਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਆਉਣਗੇ। ਐਕਚੁਅਲੀ ਅਕਸਰ ਗੱਲ ਜਿਹੜੀ ਜੀ ਆਪਾਂ ਕਰਦੇ ਆ ਕਿ ਜਿਹੜਾ ਪੁਲਿਸ ਹੈ ਉਹਦਾ ਸਿਆਸੀਕਰਨ ਹੋ ਗਿਆ ਜੀ, ਔਰ ਸਿਆਸਤਦਾਨਾਂ ਦੇ ਕਿਵੇਂ ਜਿਹੜਾ ਜੀ ਉਹ ਪੁਲਿਸ ਵਾਲੇ ਨੇੜੇ ਆ। ਇਹਨੂੰ ਜੇ ਇਸ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ ਜਾਵੇ ਤਾਂ ਇਹ ਹੈ ਜੀ ਕਿ ਜਦੋਂ ਸੱਤਾ ਦੇ ਵਿੱਚ ਰਹੇ ਹੋਣਗੇ ਅਕਾਲੀ ਦਲ ਵਾਲੇ ਜਿਹੜੇ ਰਹੇ ਆ ਜੀ, ਉਦੋਂ ਉਹਨਾਂ ਨੇ ਕਿਹੋ ਜਿਹੇ ਕੰਮ ਕਾਰ ਜਿਹੜੇ ਜੀ ਇਹਦੇ ਤੋਂ ਲਏ ਹੋ ਸਕਦੇ। ਔਰ ਪੰਜਾਬ ਪੁਲਿਸ ਦਾ ਸੀਨੀਅਰ ਆਫਿਸਰ ਹਰਮੋਹਨ ਸਿੰਘ ਹੈ ਜੀ, ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਜਿਹੜਾ ਸਮੇਂ ਤੋਂ ਪਹਿਲਾਂ ਅਰਲੀ ਰਿਟਾਇਰਮੈਂਟ ਜਿਹੜੀ ਆ ਉਹ ਲੈ ਲਈ ਹੈ। ਔਰ ਸਰਗਰਮ ਰਾਜਨੀਤੀ ਦੇ ਵਿੱਚ ਸ਼ਮੂਲੀਅਤ ਇਹਦੇ ਵੱਲੋਂ ਜਿਹੜੀ ਉਹ ਜਾ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਮਹਿਲਾ ਆਗੂ ਹੈ ਜੀ, ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਦਾ ਪੁੱਤ ਹੈ ਜੀ ਹਰਮੋਹਨ ਸਿੰਘ। ਅਕਾਲੀ ਦਲ ਦੇ ਵੱਲੋਂ ਆਉਂਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਦੇ ਦੌਰਾਨ ਮੈਦਾਨ ਦੇ ਵਿੱਚ ਉਤਾਰੇ ਜਾਣ ਦੀ ਚਰਚਾ ਹੈ। ਔਰ ਪੰਜਾਬ ਪੁਲਿਸ ਦੇ ਵਿੱਚ AIG ਦੇ ਅਹੁਦੇ ਦੇ ਉੱਤੇ ਤਾਇਨਾਤ ਇਸ ਅਫਸਰ ਦੇ ਵੱਲੋਂ ਜਿਹੜਾ ਜੀ ਉਹ ਅਸਤੀਫਾ ਦਿੱਤਾ ਗਿਆ। ਇਸ ਅਸਤੀਫੇ ਦੀ ਪੁਸ਼ਟੀ ਜਿਹੜੀ ਆ ਉਹ ਹੋਮ ਮਿਨਿਸਟਰੀ ਜਿਹੜਾ ਹੋਮ ਵਿਭਾਗ ਹੈ ਇੱਥੇ ਪੰਜਾਬ ਦਾ, ਉਹਨੇ ਵੀ ਕੀਤੀ ਹੈ। ਤੇ ਹਰਮੋਹਨ ਸਿੰਘ ਦੇ ਵੱਲੋਂ ਨਿਯਮਾਂ ਦੇ ਮੁਤਾਬਕ 3 ਮਹੀਨੇ ਦੀ ਤਨਖਾਹ ਵੀ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਈ ਗਈ ਹੈ। ਅਸਤੀਫਾ ਮਨਜ਼ੂਰ ਕੀਤੇ ਜਾਣ ਦੀ ਪ੍ਰਕਿਰਿਆ ਜਿਹੜੀ ਆ ਉਹ ਜਾਰੀ ਹੈ।
क्योंकि जे किसी ने अर्ली रिटायरमेंट लैनी होवे ਉਹਨੂੰ 3 ਮਹੀਨੇ ਦਾ ਨੋਟਿਸ ਦੇਣਾ ਪੈਂਦਾ। ਜੇ ਤੁਰੰਤ ਨੌਕਰੀ ਤੋਂ ਕਿਨਾਰਾ ਕਰਨਾ ਹੋਵੇ ਤਾਂ 3 ਮਹੀਨਿਆਂ ਦੀ ਤਨਖਾਹ ਜਿਹੜੀ ਉਹ ਜਮ੍ਹਾਂ ਕਰਾਉਣੀ ਜ਼ਰੂਰੀ ਹੁੰਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹਨੇ ਅਸਤੀਫਾ ਜਿਹੜਾ ਦਿੱਤਾ ਸੀਗਾ, ਪਰ ਮਨਜ਼ੂਰ ਹੋਣ ਤੋਂ ਪਹਿਲਾਂ ਵਾਪਸ ਲੈ ਲਿਆ ਗਿਆ ਸੀਗਾ। ਉਸ ਸਮੇਂ ਅਕਾਲੀ ਦਲ ਦੇ ਵੱਲੋਂ ਇਹਨੂੰ ਚਮਕੌਰ ਸਾਹਿਬ ਤੋਂ ਚੋਣ ਲੜਾਏ ਜਾਣ ਦੀ ਸੰਭਾਵਨਾ ਜਿਹੜੀ ਉਹ ਸੀਗੀ। ਇਹਦਾ ਪਰਿਵਾਰ ਜਿਹੜਾ ਜੀ ਉਹ ਕਈ ਦਹਾਕਿਆਂ ਤੋਂ ਰਾਜਨੀਤੀ ਕਰ ਰਿਹਾ ਜੀ, ਔਰ ਅਕਾਲੀ ਦਲ ਦੇ ਨਾਲ ਉਹ ਜੁੜਿਆ ਹੋਇਆ। ਉਹਦੀ ਜਿਹੜੀ ਮਦਰ ਆ ਜੀ ਉਹ ਅਕਾਲੀ ਦਲ ਦੀ ਵਿਧਾਇਕ ਜਿਹੜੀ ਉਹ ਰਹੀ ਆ। ਇਹਦੀ ਜਿਹੜੀ ਇੱਕ ਭਰਜਾਈ ਆ ਜੀ ਉਹ ਵੀ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੀ ਆ। ਇਹਦੇ ਪਰਿਵਾਰ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਟਿਕਟ ਜਿਹੜੀ ਉਹ ਨਹੀਂ ਸੀ ਦਿੱਤੀ ਗਈ, ਪਰ ਇਹ ਕਿਹਾ ਜਾ ਰਿਹਾ ਕਿ ਇਸ ਪਰਿਵਾਰ ਨੂੰ ਸਰਗਰਮ ਰਾਜਨੀਤੀ ਦੇ ਵਿੱਚ ਫਿਰ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ। ਜਿਹੜਾ ਇੱਕ ਰਿਟਾਇਰਡ ਆਫਿਸਰ ਹੈ ਜੀ ਦਰਬਾਰਾ ਸਿੰਘ ਗੁਰੂ, ਉਹ ਵੀ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਤੇ 2 ਵਾਰੀ ਵਿਧਾਨ ਸਭਾ ਦੀ ਚੋਣ ਜਿਹੜੀ ਆ ਉਹ ਲੜ ਚੁੱਕੇ ਨੇ। ਸਾਬਕਾ DGP ਪਰਮਦੀਪ ਸਿੰਘ ਗਿੱਲ ਅਕਾਲੀ ਦਲ ਦੇ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਨਿਤਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਜੀ ਉਹ ਜੁੜ ਗਏ। ਇੱਕ IAS ਅਧਿਕਾਰੀ ਸੋਮ ਪ੍ਰਕਾਸ਼ ਜਿਹੜੇ ਸੀ ਉਹ ਭਾਜਪਾ ਦੀ ਟਿਕਟ ਤੇ ਚੋਣ ਜਿੱਤ ਕੇ ਵਿਧਾਨ ਸਭਾ ਦੇ ਮੈਂਬਰ ਬਣ ਗਏ। ਕਈ ਸਾਬਕਾ IAS IPS PCS PPS ਜਿਹੜੇ ਅਧਿਕਾਰੀ ਨੇ ਜੀ ਉਹ ਆਮ ਆਦਮੀ ਪਾਰਟੀ ਦੇ ਰਾਹੀਂ ਵੀ ਰਾਜਨੀਤੀ ਦੇ ਵਿੱਚ ਸਰਗਰਮ ਹੋਣ ਦੀਆਂ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਜੀ, ਪਰ ਕੁਛ ਚੰਦ ਨੂੰ ਜਿਹੜਾ ਜੀ ਉਹ ਛੱਡ ਕੇ ਬਹੁਤਿਆਂ ਨੂੰ ਕਾਮਯਾਬੀ ਨਹੀਂ ਮਿਲੀ। ਹੁਣ ਹਰਮੋਹਨ ਸਿੰਘ ਦੇ ਵੱਲੋਂ ਦਿੱਤਾ ਹੋਇਆ ਅਸਤੀਫਾ ਤੋਂ ਕਿੰਨਾ ਕੁ ਸਫਲ ਹੁੰਦੇ ਆ ਜੀ ਵੇਖਣਾ ਹੋਊਗਾ। ਇੰਨਾ ਹੈ ਕਿ ਇੱਕ ਰਿਟਾਇਰਡ ਜਿਹੜੇ ਜਸਟਿਸ ਨੇ ਜੋਰਾ ਸਿੰਘ, ਉਹਨਾਂ ਨੇ ਵੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਔਰ ਇਹ ਕਿਹਾ ਜਾ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਜਿਹੜਾ ਰਿਜ਼ਰਵ ਹਲਕਾ ਉੱਥੋਂ ਸਾਬਕਾ ਜਸਟਿਸ ਜੋਰਾ ਸਿੰਘ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਵਾਸਤੇ ਉਮੀਦਵਾਰ ਹੋ ਸਕਦੇ ਆ ਜੀ। ਤੇ ਅੱਗੇ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੀ ਇੰਟਰਵਿਊ ਦੀ। ਵਿਵਾਦਤ ਮੁੱਦਿਆਂ ਤੋਂ ਪਾਸੇ ਵਟਿਆ ਉਹਦੇ ਐਕਚੁਅਲੀ 5 ਸਾਲ ਪੂਰੇ ਹੋ ਜਾਣਗੇ ਜੀ। ਇਹ ਪਹਿਲੀ ਵਾਰੀ ਹੋਊਗਾ ਕਿ ਕਿਸੇ ਪ੍ਰਧਾਨ ਮੰਤਰੀ ਨੇ ਕੋਈ ਪ੍ਰੈਸ ਕਾਨਫਰੰਸ ਹੀ ਨਾ ਜਿਹੜਾ ਜੀ ਉਹ ਕੀਤੀ ਹੋਵੇ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ੍ਹ ਜਿਹੜਾ ਉਹ ਵੱਡਾ ਲੱਗੂਗਾ। ਇਹ ਵੀ ਉਸ ਟਾਈਪ ਦੀ ਇੰਟਰਵਿਊ ਸੀਗੀ ਜਿਹਦੇ ਵਿੱਚ ਸਵਾਲ ਪਹਿਲਾਂ ਲਿਖ ਕੇ ਦੇ ਦਿੱਤੇ ਜਾਂਦੇ ਆ ਤੇ ਘੜੇ ਘੜਾਏ ਜਵਾਬ ਜਿਹੜੇ ਆ ਉਹ ਦੇਣੇ ਹੁੰਦੇ ਆ। ਉਸੇ ਤਰੀਕੇ ਦੀ ਇਹ ਇੰਟਰਵਿਊ ਸੀਗੀ, ਬੜੀ ਲੰਬੀ ਚੌੜੀ। ਜਿਹੜੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਇਹ ਇੰਟਰਵਿਊ ਜਿਹੜੀ ਸੀ ਉਹ ਪ੍ਰਧਾਨ ਮੰਤਰੀ ਦੀ ਬ੍ਰੌਡਕਾਸਟ ਕੀ ਸਾਰੇ ਜਿਹੜੇ ਸੀ ਉਹ ਚੈਨਲਾਂ ਦੇ ਉੱਤੇ। ਜਿਹੜੇ ਵਿਵਾਦਤ ਮੁੱਦੇ ਸੀਗੇ ਉਹਨਾਂ ਦੇ ਉੱਤੇ ਜਾਂ ਤਾਂ ਗੱਲ ਗੋਲ-ਮੋਲ ਕਰ ਦਿੱਤੀ ਗਈ ਜਾਂ ਉਹਦਾ ਜਿਹੜੇ ਜੀ ਉਹ ਸਵਾਲ ਹੀ ਨਹੀਂ ਕੀਤੇ ਗਏ, ਕਿਉਂਕਿ ਅਜਿਹੇ ਜਿਹੜੀ ਇੰਟਰਵਿਊਜ਼ ਹੁੰਦੀਆਂ ਨੇ ਉਹਦੇ ਵਿੱਚ ਕਾਊਂਟਰ ਕੁਐਸਚਨ ਨਹੀਂ ਹੁੰਦੇ। ਹੁਣ ਇੱਕ ਜਿਹੜੀ ਗੱਲ ਨੋਟਬੰਦੀ ਨੂੰ ਲੈ ਕੇ ਆ, ਜੇ ਨੋਟਬੰਦੀ ਨੂੰ ਲੈ ਕੇ ਜਿਹੜਾ ਜੀ ਉਹ ਸਵਾਲ ਕਰ ਦਿੱਤਾ, ਉਹਦਾ ਜਵਾਬ ਦੇ ਦਿੱਤਾ ਤੇ ਉਹਦਾ ਅਗਲਾ ਕਾਊਂਟਰ ਕੁਐਸਚਨ ਵੀ ਬਣਦਾ। ਉਹ ਕਾਊਂਟਰ ਕੁਐਸਚਨ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਉਹ ਨਹੀਂ ਸੀ ਹੈਗੇ। ਹਾਂ, ਰਾਮ ਮੰਦਿਰ ਜਿਹਦੇ ਉੱਤੇ ਰਾਜਨੀਤੀ ਕੀ ਹੁਣ ਤੱਕ ਭਾਰਤੀ ਜਨਤਾ ਪਾਰਟੀ ਨੇ 2 ਸੀਟਾਂ ਤੋਂ ਉਹ ਸੱਤਾ ਦੇ ਵਿੱਚ ਜਿਹੜਾ ਜੀ ਉਹ ਕਾਬਜ਼ ਹੋ ਗਈ। ਉਹਦੇ ਬਾਰੇ ਦੇ ਵਿੱਚ ਉਹਨਾਂ ਨੇ ਜਿਹੜੀ ਜੀ ਇਹ ਗੱਲ ਆਖੀ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਆਰਡੀਨੈਂਸ ਨਹੀਂ ਲੈ ਕੇ ਆਊਗੀ। ਮੈਂ ਕਿਹਾ ਕਿ ਜਿਹੜੀ ਨਿਆਂਪਾਲਿਕਾ ਹੈ, ਜਿਹੜੀ ਅਦਾਲਤ ਹੈ, ਉਹਦੇ ਫੈਸਲੇ ਤੋਂ ਬਾਅਦ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੋਊਗੀ ਉਹਨੂੰ ਅਸੀਂ ਪੂਰਾ ਜਿਹੜਾ ਜੀ ਉਹ ਕਰਾਂਗੇ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਦੇ ਵਕੀਲ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਦੇ ਵਿੱਚ ਰੋੜੇ ਅਟਕਾ ਰਹੇ ਆ। ਜਿਹੜੀ ਰਫਾਲ ਡੀਲ ਸੀਗੀ ਇਹਦੇ ਉੱਤੇ ਉੱਥੇ ਵਿਵਾਦ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਇਹ ਗੱਲ ਕਹੀ ਕਿ ਮੇਰੇ ਉੱਤੇ ਪਰਸਨਲ ਤੌਰ ਤੇ ਰਫਾਲ ਦੇ ਬਾਰੇ 'ਚ ਕੋਈ ਦੋਸ਼ ਨਹੀਂ ਲੱਗਦੇ, ਯਾਨੀ ਕਿ ਸਰਕਾਰ ਦੇ ਉੱਤੇ ਲੱਗਦੇ ਆ। ਇਹਦਾ ਜਵਾਬ ਜਿਹੜਾ ਜੀ ਉਹ ਸਰਕਾਰ ਦੇਊਗੀ। ਹੁਣ ਸਾਈਨ ਕਿਹਨੇ ਕੀਤੇ ਆ ਇਹ ਜਿਹੜਾ ਜੀ ਉਹ ਅਗਲਾ ਜਿਹੜਾ ਸਵਾਲ ਸੀਗਾ, ਪਰ ਇਹਨੂੰ ਵੀ ਗੋਲ-ਮੋਲ ਜਿਹੜਾ ਜੀ ਉਹ ਕਰ ਦਿੱਤਾ ਗਿਆ ਜੀ। ਜਿਹੜਾ ਟ੍ਰਿਪਲ ਤਲਾਕ ਹੈ ਉਹਦੇ ਉੱਤੇ ਜਿਹੜਾ ਜੀ ਇਹ ਕਿਹਾ ਗਿਆ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਜਿਹੜੇ ਆ ਉਹ ਮਿਲਣੇ ਚਾਹੀਦੇ ਆ। ਜਦੋਂ ਇਹ ਸਵਾਲ ਕੀਤਾ ਗਿਆ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਮੁਸਲਿਮ ਔਰਤਾਂ ਜਿਹੜੀਆਂ ਨੇ ਉਹਨੂੰ ਬਰਾਬਰ ਦੇ ਹੱਕਾਂ ਦੇ ਵਾਸਤੇ ਟ੍ਰਿਪਲ ਤਲਾਕ ਪਾਸ ਕਰਾਉਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ, ਜਦੋਂ ਕਿ ਦੂਜੇ ਪਾਸੇ ਜਿਹੜਾ ਸਬਰੀਮਾਲਾ ਵਾਲਾ ਮੁੱਦਾ ਹੈ ਉੱਥੇ ਜੇ ਸੁਪਰੀਮ ਕੋਰਟ ਨੇ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦੇ ਦਿੱਤਾ ਤੇ ਉੱਥੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਉਹਨਾਂ ਨੂੰ ਇਹ ਹੱਕ ਦੇਣ ਦੇ ਵਾਸਤੇ ਤਿਆਰ ਨਹੀਂ।
ਇਸ ਮਾਮਲੇ ਦੇ ਉੱਤੇ ਉਹਨਾਂ ਨੇ ਜਿਹੜੀ ਦੀ ਇੱਥੇ ਉੱਥੇ ਭਾਈਚਾਰੇ ਦੀ ਗੱਲ ਜਿਹੜੀ ਦੀ ਉਹ ਉਡਾਤੀ ਔਰ ਪੁਰਾਣੀਆਂ ਜਿਹੜੀਆਂ ਚੱਲ ਰਹੀਆਂ ਕੁਝ ਚੀਜ਼ਾਂ ਨੇ ਉਹਦੇ ਉੱਤੇ ਇਹ ਗੱਲ ਕਹੀ ਕਿ ਜਿਹੜੀਆਂ ਅਦਾਲਤਾਂ ਨੇ ਉਹ ਪੁਰਾਤਨ ਚੀਜ਼ਾਂ ਦਾ ਧਿਆਨ ਜਿਹੜਾ ਜੀ ਉਹ ਜ਼ਰੂਰ ਰੱਖਣ। ਜੇ ਵੇਖਿਆ ਜਾਵੇ ਤਾਂ ਜਿਹੜਾ ਟ੍ਰਿਪਲ ਤਲਾਕ ਹੈ ਇਹ ਵੀ ਮੁਸਲਿਮ ਭਾਈਚਾਰਾ ਵੀ ਕਹਿ ਸਕਦਾ ਕਿ ਉਹਦੀ ਇਹ ਪੁਰਾਤਨ ਜਿਹੜੀ ਉਹ ਚੀਜ਼ ਹੈ। ਤੇ ਸਬਰੀਮਾਲਾ ਤੇ ਜਿਹੜੀਆਂ ਟ੍ਰਿਪਲ ਤਲਾਕ ਹੈ ਜੀ ਇਹਦੇ ਉੱਤੇ ਇਹ ਸਵਾਲ ਜਿਹੜਾ ਜੀ ਉਹ ਚੰਗਾ ਜ਼ਰੂਰ ਕਿਹਾ ਜਾ ਸਕਦਾ, ਪਰ ਇਹਦਾ ਜਿਹੜਾ ਜੀ ਉਹ ਜਵਾਬ ਸੀਗਾ ਉਹ ਜਿਹੋ ਜਿਹਾ ਅਜੀਬੋ ਗਰੀਬ ਜਿਹੜਾ ਜੀ ਉਹ ਸੀਗਾ ਕਿ ਸਬਰੀਮਾਲਾ ਦੇ ਉੱਤੇ ਸੁਪਰੀਮ ਕੋਰਟ ਦੀ ਜਿਹੜੀ ਔਰਤ ਜੱਜ ਦਾ ਉਹਦਾ ਫੈਸਲਾ ਬਰੀਕੀ ਦੇ ਨਾਲ ਜਿਹੜਾ ਜੀ ਉਹ ਪੜ੍ਹਨਾ ਚਾਹੀਦਾ, ਇਹ ਕਹਿ ਕੇ ਜਿਹੜਾ ਜੀ ਇਹ ਤਾਲਾ ਵੱਟ ਲਿਆ ਗਿਆ ਜੀ। ਜਿਹੜਾ ਕੁਛ ਅਹਿਮ ਮਾਮਲੇ GST ਵਾਲੇ ਜਿਹੜੇ ਸੀਗੇ ਜੀ ਉਹ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ GST ਦਾ ਮੁੱਦਾ ਕਾਂਗਰਸ ਦੀ ਸਰਕਾਰ ਦੇ ਵੇਲੇ ਤੋਂ ਜਿਹੜਾ ਜੀ ਉਹ ਚੱਲ ਰਿਹਾ। ਹੁਣ ਫਿਰ ਸਰਕਾਰ ਬਹੁਤੇ ਮਾਮਲਿਆਂ ਦੇ ਉੱਤੇ ਬੈਕਅਪ ਕਿਉਂ ਕੀਤੀ, ਇਹ GST ਘਟਾਈ ਕਿਉਂ ਗਈ? ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਐਡਾ ਵੱਡਾ ਟੈਕਸ ਜਿਹੜਾ ਜੀ ਉਹ ਲਾਗੂ ਹੁੰਦਾ ਤੇ ਇਹਨੂੰ ਫਿਰ ਉਹਦੇ ਵਿੱਚ ਕੁਝ ਜਿਹੜੀਆਂ ਊਣਤਾਈਆਂ ਰਹਿ ਜਾਂਦੀਆਂ ਨੇ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਕਾਂਗਰਸ ਨੇ ਇਸ ਨੂੰ ਸੱਚਾਈ ਤੋਂ ਕੋਹਾ ਦੂਰ ਕਿਹਾ ਜੀ ਔਰ ਇਹ ਕਿਹਾ ਕਿ ਸਰਕਾਰ ਦੇ ਪਤਨ ਦੀ ਉਲਟੀ ਗਿਣਤੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ। ਇਹਨੂੰ ਫਿਕਸ ਕਰਾਰ ਦਿੰਦਿਆਂ ਹੋਇਆ ਕਾਂਗਰਸ ਦੇ ਬੁਲਾਰੇ ਨੇ ਇਹ ਗੱਲ ਕਹੀ ਕਿ ਇਹਦੇ ਵਿੱਚ ਅਸਲ ਸਥਿਤੀਆਂ ਤੇ ਉਹਨਾਂ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੇ ਕੀਤੇ ਜਾਣ ਸੰਬੰਧੀ ਕੁਝ ਵੀ ਨਹੀਂ ਜਿਹੜਾ ਜੀ ਉਹ ਆਖਿਆ ਗਿਆ ਔਰ ਪ੍ਰਧਾਨ ਮੰਤਰੀ ਨੂੰ 10 ਵੱਡੇ ਵਾਅਦਿਆਂ ਤੋਂ ਮੁੱਕਰਨ ਦੀ ਗੱਲ ਕਾਂਗਰਸ ਨੇ ਆਖੀ ਔਰ ਇਹ ਕਿਹਾ ਕਿ ਇਹਨਾਂ ਵਾਅਦਿਆਂ ਦੇ ਵਿੱਚ ਕਿਤੇ ਵੀ ਜਿਹੜਾ ਸੀਗਾ ਜੀ ਪ੍ਰਧਾਨ ਮੰਤਰੀ ਨੇ ਇਹਦਾ ਜ਼ਿਕਰ ਨਹੀਂ ਕੀਤਾ। ਮੋਦੀ ਨੂੰ ਇੰਟਰਵਿਊ ਦੇਣੀ ਬਹੁਤ ਮੁਸ਼ਕਿਲ ਆ ਜੀ। ਤੇ ਅੱਗੇ ਆਪਾਂ ਪੰਜਾਬ ਮੰਤਰੀ ਮੰਡਲ ਦੀ ਜੇ ਗੱਲ ਕਰੀਏ, ਉਹਨਾਂ ਦੀ ਮੀਟਿੰਗ ਦੇ ਵਿੱਚ ਸਮਾਰਟਫੋਨ ਦਾ ਫੈਸਲਾ ਹੋ ਸਕਦਾ ਜੋ ਲਾਰੇ ਲਾਏ ਗਏ। ਕਦੀ ਨਵੇਂ ਸਾਲ ਦੇ ਮੌਕੇ ਦੇ ਉੱਤੇ ਇੱਕ ਤਾਂ ਜਿਹੜੇ ਮੁੱਖ ਮੰਤਰੀ ਸਨ ਉਹਨਾਂ ਨੂੰ ਸਰਗਰਮ ਵਿਖਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਕਿਉਂਕਿ ਪਿਛਲੇ ਦਿਨਾਂ ਤੋਂ ਬਾਰ-ਬਾਰ ਹਸਪਤਾਲ ਦੇ ਵਿੱਚ ਦਾਖਲ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਔਰ ਇਹ ਆਖਿਆ ਗਿਆ ਕਿ ਇਹ ਜਿਹੜੀਆਂ ਚਰਚਾਵਾਂ ਚੱਲਦੀਆਂ ਰਹੀਆਂ ਕਿ ਉਹ ਸਿਹਤਯਾਬ ਨਹੀਂ, ਉਹਨਾਂ ਦੀ ਸਿਹਤ ਲਗਾਤਾਰ ਜਿਹੜੀ ਹੈ ਜੀ ਉਹ ਗਿਰਾਵਟ ਵੱਲ ਨੂੰ ਜਾ ਰਹੀ ਹੈ। ਪਰ ਨਵੇਂ ਸਾਲ ਦੇ ਮੌਕੇ ਦੇ ਉੱਤੇ ਮੁੱਖ ਮੰਤਰੀ ਹੋਰਾਂ ਦੀਆਂ ਸਰਗਰਮੀਆਂ ਜਿਹੜੀਆਂ ਦੀ ਉਹ ਵਿਖਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਬਲਕਿ ਉਹ ਬਿਲਕੁਲ ਤੰਦਰੁਸਤ ਨੇ ਤੇ ਚੁਸਤ ਫੁਰਤ ਜਿਹੜੇ ਦੀ ਨੇ। ਇਸੇ ਕਰਕੇ ਉਹ ਸੈਕਟਰੀਏਟ ਗਏ, ਆਪਣੇ ਦਫ਼ਤਰ ਦੇ ਵਿੱਚ ਗਏ ਕਿਉਂਕਿ ਬਹੁਤ ਘੱਟ ਉਹ ਆਪਣੇ ਦਫ਼ਤਰ ਦੇ ਵਿੱਚ ਆਏ ਪਿਛਲੇ ਸਾਲ ਦੇ ਦੌਰਾਨ। ਸਿਰਫ ਜਦੋਂ ਮੰਤਰੀ ਮੰਡਲ ਦੀ ਮੀਟਿੰਗ ਲੈਣੀ ਹੁੰਦੀ ਉਦੋਂ ਆਏ ਤੇ ਮੰਤਰੀ ਮੰਡਲ ਦੀਆਂ ਜਿਹੜੀਆਂ ਮੀਟਿੰਗਸ ਸੀਗੀਆਂ ਉਹ ਉਹਨਾਂ ਦੇ ਘਰ ਦੇ ਵਿੱਚ ਵੀ ਬਹੁਤੀਆਂ ਜਿਹੜੀਆਂ ਦੀ ਉਹ ਹੋਈਆਂ। ਹੁਣ ਇੱਕ ਜਿਹੜੀ ਦੀ ਅਹਿਮ ਮੀਟਿੰਗ ਅੱਜ ਕੀਤੀ ਜਾ ਰਹੀ ਆ ਪੰਜਾਬ ਵਜ਼ਾਰਤ ਦੀ ਔਰ ਇਹਦੇ ਵਿੱਚ ਜਿਹੜਾ ਇੱਕ ਵਾਅਦਾ ਕੀਤਾ ਗਿਆ ਸੀਗਾ ਜਿਹੜਾ ਸੂਬੇ ਦੇ ਨੌਜਵਾਨਾਂ ਨੂੰ ਮੁਫਤ ਸਮਾਰਟਫੋਨ ਦੇਣ ਦਾ, ਇਹਦੇ ਵਾਸਤੇ ਚਰਚਾ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿਉਂਕਿ ਸਮੇਂ ਦੇ ਉੱਤੇ ਜਿਹੜਾ ਸਮਾਰਟਫੋਨ ਵਾਲਾ ਇਸ਼ੂ ਹੈ ਜੀ ਉਹ ਉੱਭਰਦਾ ਰਹਿੰਦਾ ਤੇ ਲੋਕ ਸਭਾ ਚੋਣਾਂ ਦੇ ਦੌਰਾਨ ਵਿਰੋਧੀ ਧਿਰਾਂ ਜਿਹੜੀਆਂ ਇਹਨੂੰ ਇਸ਼ੂ ਬਣਾਉਣਗੀਆਂ ਜਿਹਦੇ ਕਰਕੇ ਇਹਦੇ ਉੱਤੇ ਅੱਜ ਜਿਹੜੀ ਹੈ ਜੀ ਉਹ ਮੋਹਰ ਲੱਗ ਸਕਦੀ ਆ। ਮਿਊਨਿਸਪਲ ਜਿਹੜੀਆਂ ਕਮੇਟੀਆਂ ਨੇ ਜੀ ਉਹਨਾਂ ਦੇ ਦਾਇਰੇ ਦੇ ਅੰਦਰ ਆਉਂਦੀਆਂ ਜਿਹੜੀਆਂ ਬਿਲਡਿੰਗਸ ਨੇ ਉਹਦੇ ਵਾਸਤੇ ਵੀ ਜਿਹੜੇ ਮੰਤਰੀ ਨੇ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੁਛ ਫੈਸਲੇ ਲਏ ਨੇ, ਇਹਨਾਂ ਦੇ ਉੱਤੇ ਵੀ ਜਿਹੜੀ ਆ ਉਹ ਮੋਹਰ ਲੱਗ ਸਕਦੀ ਆ ਔਰ ਜਿਹੜੀਆਂ ਅਨਆਥੋਰਾਈਜ਼ਡ ਕਾਲੋਨੀਜ਼ ਨੇ ਉਹਨਾਂ ਨੂੰ ਜਿਹੜਾ ਜੀ ਆਥੋਰਾਈਜ਼ ਕਰਨ ਦੇ ਵਾਸਤੇ ਵੀ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ। ਇਹ ਕਿਹਾ ਜਾ ਰਿਹਾ ਜੀ ਕਿ ਰਾਜ ਸਰਕਾਰ ਜਿਹੜੀ ਹੈ ਜੀ ਉਹ ਸਮਾਰਟਫੋਨ ਖਰੀਦਣ ਦੀ ਪ੍ਰਕਿਰਿਆ ਉਹਨੇ ਕੀਤੀ ਹੋਈ ਆ ਔਰ ਇਹਦੇ ਵਾਸਤੇ ਵਜ਼ਾਰਤ ਦੇ ਵਿੱਚ ਮੀਟਿੰਗ 'ਚ ਵਿਚਾਰ ਵਟਾਂਦਰਾ ਕਰਕੇ ਮੋਹਰ ਲਾਉਣ ਦੀ ਜਿਹੜੀ ਆ ਉਹ ਤਿਆਰੀ ਆ। ਇਹ ਕਿਹਾ ਗਿਆ ਜੀ ਕਿ ਇਸ ਸਾਲ ਦੇ ਬਜਟ ਦੇ ਵਿੱਚ 10 ਕਰੋੜ ਰੁਪਏ ਜਿਹੜੇ ਆ ਉਹ ਰੱਖੇ ਹੋਏ ਆ ਔਰ ਇਹ ਕਿਹਾ ਜਾ ਰਿਹਾ ਕਿ ਪੜਾਅਵਾਰ ਜਿਹੜੇ 40,000 ਫੋਨ ਜਿਹੜੇ ਇੱਕ ਪੜਾਅ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਦਿੱਤੇ ਜਾਣਗੇ। ਰਾਜ ਸਰਕਾਰ ਨੇ 18 ਤੋਂ 35 ਸਾਲ ਉਮਰ ਦੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਪਛਾਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿਉਂਕਿ ਇੱਕ ਵੱਡੀ ਕੰਪਨੀ ਦੇ ਵੱਲੋਂ ਇਹ ਸਮਾਰਟਫੋਨ ਜਿਹੜੇ ਆ ਜੀ ਉਹ ਬੜੇ
ਥੋੜੇ ਜਿਹੇ ਪੈਸਿਆਂ ਦੇ ਵਿੱਚ ਦਿੱਤੇ ਜਾ ਰਹੇ ਆ। ਉਹਨੇ ਇਹ ਸਕੀਮ ਅਜੇ ਲਾਂਚ ਨਹੀਂ, ਸ਼ਾਇਦ ਇਹਦੇ ਕਰਕੇ ਸਰਕਾਰ ਜਿਹੜੀ ਜੀ ਉਹ ਵੀ ਆਪਣੀ ਸਕੀਮ ਅਜੇ ਲਾਂਚ ਨਹੀਂ ਕਰ ਰਹੀ ਕਿ ਜਦੋਂ ਕੰਪਨੀ ਜਿਹੜੀ ਦਿੰਦੀ ਆ ਉਹਦੇ ਹੀ ਸਮਾਰਟਫੋਨ ਜਿਹੜੇ ਆ ਜੀ ਉਹ ਲੈ ਕੇ ਗਾਂ ਸਰਕਾਰ ਨੇ ਦੇਣੇ ਆ। ਤੋ ਇਹ ਨਿਗਾਹ ਰਹੂਗੀ ਜੀ ਨਵੇਂ ਸਾਲ ਦੇ ਮੌਕੇ ਦੇ ਉੱਤੇ, ਖਾਸ ਤੌਰ ਤੇ ਇਹ ਨਵੀਂ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਪਹਿਲੀ, ਕਿਉਂਕਿ ਹੁਣ ਜਿੰਨੇ ਵੀ ਫੈਸਲੇ ਹੋਣਗੇ 19 ਆ ਗਿਆ, ਚੋਣਾਂ ਜਿਹੜੀਆਂ ਜੀ ਉਹ ਆ ਗਈਆਂ ਔਰ ਇੱਥੇ ਇਹਨਾਂ ਚੋਣਾਂ ਨੂੰ ਵੇਖ ਕੇ ਸਾਹਮਣੇ ਜਿਹੜਾ ਹੋਣਗੇ ਕਿ ਕਿੰਨੀਆਂ ਵੋਟਾਂ ਜਿਹੜੀਆਂ ਦੀ ਜਮ੍ਹਾਂ ਹੁੰਦੀਆਂ ਨੇ, ਕਿੰਨੀਆਂ ਵੋਟਾਂ ਘਟਦੀਆਂ ਨੇ। ਬਿਲਕੁਲ ਜੀ, ਮੇਰੇ ਖਿਆਲ ਨਾਲ ਤਾਂ ਵੋਟਾਂ ਜਿਹੜੀਆਂ ਨੇ 6 ਮਹੀਨੇ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੀਆਂ ਜਿਹੜੇ ਵਾਅਦੇ ਕੀਤੇ ਗਏ ਉਹ ਪੂਰੇ ਹੋ ਜਾਣ। ਅਤੇ ਅੱਗੇ ਗੱਲ ਕਰਦੇ ਕਿ ਇਹਨਾਂ ਨੇ ਜੋਬਾਂ ਦੇਣ ਦਾ, ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਸੀ ਕਿ ਉਹਦੇ ਲਈ ਵੀ ਕੁਛ ਹੋ ਰਿਹਾ ਕਿ ਨੌਕਰੀਆਂ ਵੰਡ ਦੇਣ। ਜਿਹੜਾ ਐਲਾਨ ਕੀਤਾ ਗਿਆ, ਕਿਉਂਕਿ ਯਾਦ ਹੋਵੇ ਤਾਂ ਜਿਹੜਾ ਇਹ ਗੱਲ ਆਖੀ ਗਈ ਸੀ ਕਿ ਘਰ ਘਰ ਨੌਕਰੀ ਵਾਲੀ ਜਿਹੜੀ ਗੱਲ, ਇਸ ਮੁੱਦੇ ਦੇ ਉੱਤੇ ਸਰਕਾਰ ਫਸਦੀ ਆ ਹਮੇਸ਼ਾ। ਇਹ ਕਿਹਾ ਜਾ ਰਿਹਾ ਕਿ ਜਿਹੜੀ ਘਰ ਘਰ ਨੌਕਰੀ ਆ ਉਹ ਕਿੰਨਿਆਂ ਕੁ ਨੂੰ ਮਿਲੀ ਆ। ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਜੀ ਉਹ ਕੀਤੀ, ਥੋੜੀ ਅੱਖੀ ਘੱਟਾ ਪਾਉਣ ਵਾਲੀ ਤੁਸੀਂ ਕਹਿ ਲਓ, ਕਿਉਂਕਿ ਜਿਹੜੀਆਂ ਵੱਖ-ਵੱਖ ਕਾਲਜਸ ਤੇ ਯੂਨੀਵਰਸਿਟੀਜ਼ ਪ੍ਰਾਈਵੇਟ ਹੈਗੀਆਂ ਨੇ ਜੀ, ਉਹਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀ ਵਾਲੇ ਆ ਜੀ ਉਹ ਆਉਂਦੇ ਆ ਅਕਸਰ, ਔਰ ਉੱਥੇ ਉਹ ਆ ਕੇ ਜੋਬ ਆਫਰ ਕਰਦੇ ਆ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਡਿਗਰੀਆਂ ਲੈ ਕੇ ਜਿਹੜਾ ਜੀ ਉੱਥੋਂ ਨਿਕਲਣਾ ਹੁੰਦਾ। ਉਹਨੂੰ ਅਪਣਾ ਲਿਆ ਸਰਕਾਰ ਨੇ ਪਿਛਲੇ ਜਦੋਂ ਤੋਂ ਜਿਹੜਾ ਜੀ ਉਹ ਆਈ, ਔਰ ਇਹਨੂੰ ਅਪਣਾ ਕੇ ਉਹ ਨੌਕਰੀਆਂ ਜਿਹੜੀਆਂ ਆਫਰ ਕਰਦੀ ਪ੍ਰਾਈਵੇਟ ਕੰਪਨੀਜ਼, ਉਹਨਾਂ ਨੂੰ ਆਪਣੇ ਖਾਤੇ ਦੇ ਵਿੱਚ ਜਿਹੜਾ ਜੀ ਉਹ ਪਾਉਣਾ ਸ਼ੁਰੂ ਕਰ ਦਿੱਤਾ। ਤੇ ਸਰਕਾਰ ਜਿਹੜੀ ਜੀ ਉਹ ਨੌਕਰੀਆਂ ਦੇ ਰਹੀ, ਇਹਨੂੰ ਨੌਕਰੀ ਮੇਲੇ, ਸਰਕਾਰੀ ਨੌਕਰੀ ਮੇਲੇ ਜਿਹੜਾ ਸੀਗਾ ਜੀ ਉਹ ਨਾਮ ਦੇ ਦਿੱਤਾ, ਜਿਹਦੇ ਕਰਕੇ ਲੋਕਾਂ ਦੇ ਮਨਾਂ ਦੇ ਅੰਦਰ ਉਹ ਜਿਹੜੀ ਘਰ ਘਰ ਨੌਕਰੀ ਵਾਲੀ ਗੱਲ ਹੈ ਉਹ ਜਿਹੜੀ ਘਰ ਕੀ, ਹਾਲਾਂਕਿ ਹਰ ਬੰਦਾ ਸਰਕਾਰੀ ਨੌਕਰੀ ਲੱਭਦਾ, ਇਹ ਤਾਂ ਪੋਸੀਬਲ ਨਹੀਂ ਹੈ ਕਿ ਸਭ ਨੂੰ ਸਰਕਾਰੀ ਨੌਕਰੀ ਜਿਹੜੀ ਉਹ ਦਿੱਤੀ ਜਾ ਸਕੇ। ਔਰ ਹੌਲੀ ਹੌਲੀ ਕਰਕੇ ਓਵਰਆਲ ਹੀ ਸਾਰੇ ਵਰਤਾਰਾ ਜਿਹੜਾ ਜੀ ਹੋ ਰਿਹਾ, ਚਾਹੇ ਉਹ ਸੂਬੇ ਨੇ ਤੇ ਚਾਹੇ ਉਹ ਸੈਂਟਰ ਹੈ, ਇਹ ਗਲੋਂ ਗਲਾਵਾਂ ਜਿਹੜਾ ਜੀ ਉਹ ਲਾ ਰਹੇ ਆ ਸੂਬੇ ਵੀ ਤੇ ਸਰਕਾਰਾਂ ਵੀ। ਪ੍ਰਾਈਵੇਟਾਈਜ਼ ਜਿਹੜਾ ਜੀ ਉਹ ਵੱਡੇ ਪੱਧਰ ਦੇ ਉੱਤੇ ਹੋ ਰਿਹਾ। ਹੁਣ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਇਹ ਐਲਾਨ ਜਿਹੜਾ ਜੀ ਕੀਤਾ ਗਿਆ ਕਿ ਵੱਖ-ਵੱਖ ਸਰਕਾਰੀ ਵਿਭਾਗ ਜਿਹੜੇ ਨੇ ਉਹਨਾਂ ਦੇ ਵਿੱਚ ਖਾਲੀ ਪਈਆਂ 1,20,000 ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਸਿਲਸਿਲੇਵਾਰ ਪੜਾਅਵਾਰ ਜਿਹੜਾ ਜੀ ਉਹ ਭਰਿਆ ਜਾਊਗਾ। ਔਰ ਇਹਦੇ ਵਿੱਚ ਐਲਾਨ ਇਹ ਕੀਤਾ ਗਿਆ ਕਿ ਸਿਹਤ ਸਿੱਖਿਆ ਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਜਿਹੜੀਆਂ ਨੇ ਉਹ ਸਭ ਤੋਂ ਪਹਿਲਾਂ ਭਰੀਆਂ ਜਾਣਗੀਆਂ। ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਮੁੱਖ ਸਕੱਤਰ ਜਿਹੜੇ ਨੇ ਉਹਨਾਂ ਨੂੰ ਇਹਦੀ ਰੂਪ ਰੇਖਾ ਤਿਆਰ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ, ਜਿਹੜੀਆਂ ਇਹ ਕਿਹਾ ਗਿਆ ਜੀ ਕਿ ਇਹਨਾਂ ਨੌਕਰੀਆਂ ਦੇ ਵਾਸਤੇ ਨਵੀਆਂ ਜ਼ਰੂਰਤਾਂ ਦੀ ਲੀਹ ਦੇ ਉੱਤੇ ਜਿਹੜਾ ਜੀ ਤੁਰਦਿਆਂ ਹੁਨਰਮੰਦ ਤੇ ਗੈਰ ਹੁਨਰਮੰਦ ਜਿਹੜੇ ਲੋਕ ਨੇ ਉਹਨਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਇੱਥੇ ਜਿਹੜਾ ਰੱਖਿਆ ਜਾਵੇ। ਇਹ ਪ੍ਰਕਿਰਿਆ ਕੋਈ ਐਡੀ ਸੌਖੀ ਨਹੀਂ ਹੈਗੀ ਜੀ ਜਿੰਨੀ ਸੌਖੀ ਜਿਹੜੀ ਉਹ ਕਹਿ ਦਿੱਤੀ ਗਈ ਆ। ਹਾਂ, ਇਹ ਜਿਵੇਂ ਕਿਹਾ ਗਿਆ ਕਿ ਇਹਦੇ ਵਾਸਤੇ ਪੜਾਅਵਾਰ, ਮਤਲਬ ਕਿ 5 ਸਾਲ ਜਿਹੜੇ ਆ ਜੀ ਉਹ ਸਰਕਾਰ ਆਪਣੇ ਪੂਰੇ ਕਰੂਗੀ ਇਸ ਸਾਰੇ ਲਾਰੇ ਦੇ ਵਿੱਚ। ਕਿਉਂ? ਉਹਦਾ ਇੱਕ ਪ੍ਰਮੁੱਖ ਜਿਹੜਾ ਜੀ ਰੀਜ਼ਨ ਇਹ ਆ ਕਿ ਪੰਜਾਬ ਦੀ ਅਰਥ ਵਿਵਸਥਾ ਜਿਹੋ ਜੀ ਹੈਗੀ ਆ ਉਹ ਸਭ ਦੇ ਸਾਹਮਣੇ ਆ। ਜਿਹੜੇ ਟੀਚਰ ਨੇ ਜੀ ਜਿਨ੍ਹਾਂ ਨੇ ਸੰਘਰਸ਼ ਇੱਕ ਵੱਡਾ ਵਿੱਢਿਆ ਸੀਗਾ, ਜਿਨ੍ਹਾਂ ਦੀਆਂ ਤਨਖਾਹਾਂ 42,500 ਤੋਂ ਸਿੱਧੀਆਂ ਲਾ ਕੇ 15,000 ਦੇ ਉੱਤੇ ਕਰਤੀਆਂ ਸੀਗੀਆਂ, ਜੇ ਸਰਕਾਰ ਸਮਝਦੀ ਆ ਕਿ ਉਹਦਾ ਅਰਥਚਾਰਾ ਜਿਹੜਾ ਜੀ ਉਹ ਹੁਣ ਕੁਝ ਠੀਕ ਹੋ ਰਿਹਾ ਤਾਂ ਪਹਿਲਾਂ ਇਹਨਾਂ ਲੋਕਾਂ ਦੀ ਜਿਹੜੀ ਉਹ ਸੁਣੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਮੌਜੂਦਾ ਸਰਕਾਰ ਦੇ ਲਾਰਿਆਂ ਦੀਆਂ ਪੰਡਾਂ ਸਾੜੀਆਂ ਔਰ ਥਾਂ ਥਾਂ ਦੇ ਉੱਤੇ ਇਹਨਾਂ ਨੇ ਆਪਣਾ ਰੋਸ ਪ੍ਰਗਟ ਜਿਹੜਾ ਜੀ ਉਹ ਕੀਤਾ। ਜੇ ਇਹਦੇ ਵਿੱਚ ਹਾਲਾਂਕਿ ਇਸ਼ਤਿਹਾਰ ਜਿਹੜੇ ਸੀ ਸਾਰੀਆਂ ਅਖਬਾਰਾਂ ਦੇ ਵਿੱਚ ਦੋਹਰੇ ਸਫ਼ਿਆਂ ਦੇ ਦਿੱਤੇ ਗਏ ਔਰ ਇਹ ਕਿਹਾ ਗਿਆ ਕਿ ਸਾਰਾ ਕੁਝ ਠੀਕ ਹੋ ਗਿਆ, ਪਰ ਜਿਹੜੇ ਠੇਕਾ ਮੁਲਾਜ਼ਮ ਸੀ ਉਹਨਾਂ ਨੂੰ ਰੈਗੂਲਰ ਕਰਨ, ਮੁਲਾਜ਼ਮਾਂ ਦੀਆਂ ਰੋਕੀਆਂ ਹੋਈਆਂ 4 DA ਦੀਆਂ ਕਿਸ਼ਤਾਂ ਜਾਰੀ ਕਰਨ, 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਛੇਤੀ ਲਾਗੂ ਕਰਨ ਦਾ ਜ਼ਿਕਰ ਤੱਕ ਇਹਨਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਕੀਤਾ ਗਿਆ, ਜਿਹਦੇ ਕਰਕੇ ਥਾਂ ਥਾਂ ਦੇ ਉੱਤੇ ਇਹਨਾਂ ਨੇ ਰੋਸ ਮੁਜ਼ਾਹਰੇ ਜਿਹੜੇ ਸੀ ਕੀਤੇ। ਤੋ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਕਿ 19 ਆ ਗਿਆ, 19 ਦੇ ਵਿੱਚ ਜਿਹੜਾ ਜੀ ਸਾਰਾ ਕੁਝ ਉਹੀ ਹੋਊਗਾ ਜੋ ਕੁਝ ਵੋਟਾਂ ਦੇ ਨਾਲ ਜਿਹੜਾ ਜੀ ਉਹ ਰਿਲੇਟਡ ਹੋਊਗਾ, ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਇੱਕ ਗੱਲ ਜਿਹੜਾ ਸਮਝਦੇ ਆ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਜਿਵੇਂ ਚਾਹੀਏ ਮੂਰਖ ਬਣਾਇਆ ਜਾ ਸਕਦਾ, ਜਿਵੇਂ ਚਾਹੀਏ ਉਹੋ ਜਿਹੇ ਲਾਰੇ ਉਹਨਾਂ ਨੂੰ ਲਾਏ ਜਾ ਸਕਦੇ। ਲੋਕਾਂ ਦੀ ਗੱਲ ਹੈ ਕਿ ਇਹ ਮੂਰਖ ਬਣਨੋਂ ਕਦੋਂ ਹਟਣਗੇ। ਤੇ ਅੱਗੇ ਗੱਲ ਕਰਦੇ ਹਾਂ ਭਾਰਤ ਦੀ, ਪੰਜਾਬ ਦੀ ਜੋ ਵੀ ਹੈ ਰਾਜਨੀਤੀ ਆ ਜੋ ਨਾ
ਉਹ ਵੱਖਰੀ ਤਰ੍ਹਾਂ ਦੀ ਆ, ਉਹ ਜਾਤ ਪਾਤ ਦੇ ਸਿਰ 'ਤੇ ਆ ਜਾਂ ਰਾਖਵਾਂ ਕਰਨ 'ਤੇ ਆ। ਇਹ ਇਹਨਾਂ ਦੇ ਆਪਣੇ ਬਣਾਏ ਕਾਨੂੰਨ ਆ। ਇੱਕ ਪਿੰਡ ਦੇ ਵਿੱਚ ਕਹਿੰਦੇ ਕਿ ਕੋਈ ਵੀ ਐਸੀ ਨਹੀਂ, ਪਰ ਜਿਹੜੀ ਸਰਪੰਚੀ ਆ ਉੱਥੇ ਫਿਰ ਵੀ ਰਾਖਵੀਂ। ਬਿਲਕੁਲ ਜੀ, ਇਹ ਥੋੜਾ ਅਜੀਬੋ ਗਰੀਬ ਹੈ ਜੀ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤਾਂ ਤਕਰੀਬਨ ਜਿਹੜੀਆਂ ਦੀ ਉਹ ਨਿਬੜ ਗਈਆਂ। ਅੱਜ ਕੁਝ ਥਾਵਾਂ ਹੈਗੀਆਂ ਨੇ ਜਿੱਥੇ ਰੀਪੋਲਿੰਗ ਜਿਹੜੀ ਆ ਉਹ ਹੋਣੀ ਆ। ਸੱਤਾਧਾਰੀ ਕਾਂਗਰਸ ਨੇ ਇਹਨਾਂ ਚੋਣਾਂ ਦੇ ਵਿੱਚ ਹੁੰਝਾ ਫੇਰ ਜਿੱਤ ਜਿਹੜੀ ਜੀ ਉਹ ਪ੍ਰਾਪਤ ਕੀਤੀ ਆ, ਔਰ ਦਾਅਵੇ ਜਿਹੜੇ ਜੀ ਉਹ ਕੀਤੇ ਜਾ ਰਹੇ ਨੇ ਕਿ ਬਹੁਤੇ ਥਾਵਾਂ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਜੇਤੂ ਹੋ ਗਈ। 10 ਸਾਲ ਦੇ ਸੋਕੇ ਤੋਂ ਬਾਅਦ ਕਾਂਗਰਸੀ ਸਰਪੰਚ ਜਿਹੜੇ ਨੇ ਜੀ ਉਹ ਬਣੇ ਨੇ। ਹਾਲਾਂਕਿ ਬਹੁਤੇ ਥਾਵਾਂ ਦੇ ਉੱਤੇ ਕਾਂਗਰਸ ਹੀ ਆਪਸ ਦੇ ਵਿੱਚ ਭਿੜਦੀ ਜਿਹੜੀ ਜੀ ਉਹ ਨਜ਼ਰ ਆਈ। ਅਜੀਬ ਥੋੜਾ ਜਿਹੜੀਆਂ ਦੀ ਉਹ ਸਾਰੀਆਂ ਗੱਲਾਂ ਰਹੀਆਂ ਕਿ ਬਾਦਲ ਕੇ ਆਪਣੇ ਪਿੰਡ ਬਾਦਲ ਦੇ ਵਿੱਚ ਜਿਹੜਾ ਜੀ ਕਾਂਗਰਸੀ ਉਮੀਦਵਾਰ ਤੋਂ ਹਾਰ ਗਏ। ਆਮ ਆਦਮੀ ਪਾਰਟੀ ਦੇ ਜਿਹੜਾ ਜੀ ਰੁੱਸੇ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜਾ ਜੀ ਕੋਸ਼ਿਸ਼ ਕਰਦੇ ਰਹੇ, ਉਹਨਾਂ ਦੀ ਭਰਜਾਈ ਜਿਹੜੀ ਉਹ ਹਾਰ ਗਈ। ਹਾਲਾਂਕਿ ਉਹ ਪ੍ਰਚਾਰ ਵੀ ਕਰਦੇ ਰਹੇ, ਪੋਲਿੰਗ ਏਜੰਟ ਵੀ ਜਿਹੜੇ ਜੀ ਉਹ ਬਣ ਗਏ। ਭਗਵੰਤ ਮਾਨ ਦੇ ਕੁਝ ਨੇੜਲੇ ਜਿਹੜੇ ਸੀਗੇ ਜੀ ਉਹ ਇਹਨਾਂ ਚੋਣਾਂ ਦੇ ਵਿੱਚ ਹਾਰ ਗਏ। ਇਹਦੇ ਦੌਰਾਨ ਮੋਹਾਲੀ ਡਿਸਟ੍ਰਿਕਟ ਦੇ ਡੇਰਾ ਬਸੀ ਬਲਾਕ ਦੇ ਪੈਂਦੇ ਜੋਧਪੁਰ ਦੀ ਕਹਾਣੀ ਥੋੜੀ ਜਿਹੀ ਵੱਖਰੀ ਆ। ਚੋਣ ਕਮਿਸ਼ਨ ਨੇ ਇਸ ਪਿੰਡ ਦੇ ਸਰਪੰਚ ਦਾ ਅਹੁਦਾ ਜਿਹੜੇ ਜੀ SC ਮਹਿਲਾ ਸ਼ਡਿਊਲ ਕਾਸਟ ਜਿਹੜੀ ਹੈ ਜੀ ਉਹਦੇ ਵਾਸਤੇ ਰਾਖਵਾਂ ਕੀਤਾ ਹੋਇਆ। ਪਰ ਇਹ ਕੋਈ ਨਵੇਕਲੀ ਗੱਲ ਤਾਂ ਨਹੀਂ ਕਿ ਇੱਥੇ ਰਾਖਵਾਂ ਕੀਤਾ ਹੋਇਆ SC ਔਰਤ ਦੇ ਵਾਸਤੇ। ਪਰ ਇਹਦਾ ਦਿਲਚਸਪ ਜਿਹੜਾ ਜੀ ਉਹ ਪਹਿਲੂ ਇਹ ਆ, ਇਸ ਪਿੰਡ ਦੇ ਵਿੱਚ ਕੋਈ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਕੋਈ ਪਰਿਵਾਰ ਹੀ ਨਹੀਂ ਹੈ। ਔਰ ਇਸ ਪਿੰਡ ਦੇ ਵਿੱਚ ਸਰਪੰਚ ਦੇ ਅਹੁਦੇ ਲਈ ਕਿਸੇ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕੀਤੇ, ਜਿਹਦੇ ਕਰਕੇ ਇੱਥੇ ਚੋਣ ਜਿਹੜੀ ਜੀ ਉਹ ਨਹੀਂ ਹੋ ਸਕੀ। ਇਸ ਪਿੰਡ ਦੇ ਸਾਰੇ ਨਿਵਾਸੀ ਜਿਹੜੇ ਜੀ ਉਹ ਰਾਜਪੂਤ ਹੈ। ਉਹਨਾਂ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾਣ ਤੋਂ ਸਿਰਫ ਇੱਕ ਦਿਨ ਪਹਿਲਾਂ ਇਹ ਪਤਾ ਲੱਗਾ ਕਿ ਸਰਪੰਚ ਦੀ ਸੀਟ ਪ੍ਰਸ਼ਾਸਨ ਦੇ ਵੱਲੋਂ ਪੇਸ਼ ਕੀਤੀ ਗਈ ਜਾਣਕਾਰੀ ਦੇ ਆਧਾਰ ਦੇ ਉੱਤੇ ਰਾਖਵੀਂ ਐਲਾਨ ਦਿੱਤੀ ਗਈ ਹੈ। ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਇਸ ਪਿੰਡ ਦੇ ਬਾਰੇ ਜਾਣਕਾਰੀ ਪੁਰਾਣੀ ਮਰਦਮਸ਼ੁਮਾਰੀ ਤੋਂ ਲੈ ਲਈ ਸੀਗੀ, ਪਰ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਜਿਹੜੇ ਕੋਈ ਪਰਿਵਾਰ ਪਹਿਲਾਂ ਰਹਿੰਦੇ ਵੀ ਸੀਗੇ ਹੁਣ ਉਹ ਇੱਥੇ ਨਹੀਂ ਰਹਿੰਦੇ। ਇਹ ਪਿੰਡ ਤੋਂ ਜ਼ਿਲ੍ਹਾ ਜਿਹੜਾ ਮੁੱਖ ਦਫ਼ਤਰ ਮੋਹਾਲੀ ਉਹਦੇ ਤੋਂ 45 ਕਿਲੋਮੀਟਰ ਦੂਰ ਹੈ। ਹਰਿਆਣਾ ਦੇ ਪ੍ਰਮੁੱਖ ਸ਼ਹਿਰ ਅੰਬਾਲਾ ਤੇ ਹੋਰ ਜਿਹੜੇ ਪਿੰਡ ਨੇ ਉਹ ਕਸਬੇ ਜੋਧਪੁਰ ਦੇ ਬਿਲਕੁਲ ਨੇੜੇ ਪੈਂਦੇ ਆ। ਇੱਥੇ ਜਿਹੜਾ ਪਿੰਡ ਦਾ ਇੱਕ ਵਾਸੀ ਹੈ ਜੀ ਉਹ ਇਹ ਗੱਲ ਕਹਿੰਦਾ ਹੈ ਕਿ ਇਸ ਪਿੰਡ ਦੇ ਵਿੱਚ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਕੋਈ ਪਰਿਵਾਰ ਨਹੀਂ ਰਹਿੰਦਾ। ਇੱਕ ਜਿਹੜਾ ਵਸਨੀਕ ਹੈ ਜੀ ਉਹ ਵੀ ਕਹਿੰਦਾ ਕਿ ਇਹਦੇ ਵਿੱਚ ਜ਼ਿਆਦਾਤਰ ਲੋਕ ਪਹਿਲਾਂ ਅੰਬਾਲਾ ਜ਼ਿਲ੍ਹੇ ਦੇ ਬਬਿਆਲ ਤੋਂ ਆ ਕੇ ਵਸੇ ਸੀਗੇ। ਉਸ ਤੋਂ ਬਾਅਦ ਇਹ ਪਿੰਡ ਜਿਹੜਾ ਉਹ ਪ੍ਰਫੁੱਲਤ ਹੋਇਆ। ਸਾਬਕਾ ਸਰਪੰਚ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਇਸ ਪਿੰਡ ਦਾ ਸਰਪੰਚ ਹਮੇਸ਼ਾ ਸਰਬਸੰਮਤੀ ਦੇ ਨਾਲ ਚੁਣਿਆ ਜਾਂਦਾ ਰਿਹਾ, ਕਿਉਂਕਿ ਸਾਰੇ ਇੱਥੋਂ ਦੇ ਨਿਵਾਸੀ ਜਿਹੜੇ ਹੈ ਜੀ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਰਿਸ਼ਤੇਦਾਰ ਨੇ। ਪਰ ਜਿਹੜੇ ਇਹਨਾਂ ਦੇ ਜਿਹੜੇ ਪਿੰਡ ਵਾਲੇ ਸੀ, ਜਦੋਂ ਉਹਨਾਂ ਨੂੰ ਇਹਦੇ ਬਾਰੇ ਪਤਾ ਲੱਗਿਆ ਕਿ ਰਿਜ਼ਰਵ ਹੋ ਗਿਆ, ਉਹਨਾਂ ਨੇ ਅਫਸਰਾਂ ਤੱਕ ਜਿਹੜਾ ਜੀ ਉਹ ਸੰਪਰਕ ਕੀਤਾ, ਪਰ ਕਿਸੇ ਨੇ ਕੋਈ ਇਹਦਾ ਹੱਲ ਜਿਹੜਾ ਜੀ ਉਹ ਨਹੀਂ ਕੱਢਿਆ। ਪਿੰਡ ਦਾ ਜਿਹੜੇ ਵਸਨੀਕ ਆ ਜੀ ਉਹ ਵੀ ਕਹਿੰਦੇ ਆ ਕਿ ਹਲਕੇ ਦੀ ਵਿਧਾਇਕ ਵਿੱਚ ਸਦਾ ਅਕਾਲੀ ਭਾਜਪਾ ਗੱਠਜੋੜ ਜਿੱਤਦਾ ਰਿਹਾ, ਇਹਨੂੰ ਗਲਤੀ ਦੇ ਨਾਲ ਰਾਖਵੇਂ ਕਰਨ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਇਹਨਾਂ ਪੰਚਾਇਤ ਚੋਣਾਂ ਦਾ ਬਾਈਕਾਟ ਜਿਹੜਾ ਜੀ ਉਹ ਕੀਤਾ। ਹੁਣ ਜਿਹੜਾ ਪ੍ਰਸ਼ਾਸਨ ਆ ਉਹ ਇਸ ਚੱਕਰ ਦੇ ਵਿੱਚ ਪੈਂਦਾ ਵੀ ਇਹਦਾ ਕੀਤਾ ਕੀ ਜਾਵੇ। ਚੋਣ ਉੱਥੇ ਜਿਹੜੀ ਇਹਦੀ ਹੋਈ ਨਹੀਂ। ਜੇ ਆਪਾਂ ਗੱਲ ਕਰੀਏ ਜਿਹੜਾ ਕਿ ਕਿਉਂ ਜਿਹਨੂੰ ਐਲਾਨਿਆ ਜਾਂਦਾ, ਕਿ ਉਹਦੇ ਵਾਸਤੇ ਪਿੰਡ ਦੀ ਟੋਟਲ ਜਿਹੜੀ ਪਾਪੂਲੇਸ਼ਨ ਹੈ ਉਹਦੇ ਵਿੱਚ ਜੇ 30% SC ਕੈਟਾਗਰੀ ਹੋਵੇ ਤਾਂ ਹੀ ਉਹਨੂੰ ਰਿਜ਼ਰਵ ਜਿਹੜਾ ਜੀ ਉਹ ਐਲਾਨਿਆ ਜਾਂਦਾ। 30% ਤਾਂ ਛੱਡੋ ਜੀ, ਇੱਕ ਘਰ ਵੀ ਸਿੰਗਲ ਜਿਹੜਾ ਜੀ ਉੱਥੇ ਜਿਹੜਾ ਅਨੁਸੂਚਿਤ ਜਾਤੀ ਦਾ ਨਹੀਂ ਹੈਗਾ। ਸੋ ਅਫਸਰ ਜਿਹੜੇ ਨੇ ਉਹ ਕਿੱਥੇ ਬਹਿ ਕੇ ਇਹੋ ਜਿਹੀਆਂ ਪਾਲਿਸੀਜ਼ ਬਣਾਉਂਦੇ ਆ, ਉਹਨਾਂ ਦੀ ਇੱਕ ਮਿਸਾਲ ਹੈ। ਬਿਲਕੁਲ ਜੀ, ਪਤਾ ਨਹੀਂ ਕਿਸ ਬੇਸ ਤੇ ਰੱਖ ਲੈਂਦੇ ਆ। ਤੇ ਅੱਗੇ ਹੋਰ ਇੱਕ ਪੰਚੀ ਸਰਪੰਚੀ ਦੀ ਜੇ ਗੱਲ ਕਰੀਏ, ਇੱਕ ਹੋਰ ਪਿੰਡ ਦੇ ਵਿੱਚ ਪੰਚੀ ਸਰਪੰਚੀ ਔਰਤਾਂ ਦੇ ਹੱਥ ਵਿੱਚ। ਉਹਦੀ ਇੱਕ ਤਾਂ ਜਿਹੜਾ ਜੀ ਪਿੰਡ ਬਠਿੰਡਾ ਡਿਸਟ੍ਰਿਕਟ ਪੈਂਦਾ ਜੀ, ਉੱਥੋਂ ਦੀ ਇੱਕ ਜਿਹੜੀ ਲੜਕੀ ਦੀ ਕਹਾਣੀ ਹੈ ਜੀ। ਇੱਕ ਸਭ ਤੋਂ ਛੋਟੀ ਉਮਰ ਦੀ ਉਹ ਸਰਪੰਚ ਬਣ ਗਈ। ਇਹ ਮਾਣਕ ਵਾਲਾ ਪਿੰਡ ਹੈ ਜੀ। ਸ਼ਸ਼ਨਦੀਪ ਕੌਰ ਜਿਹੜੀ ਹੈ ਜੀ ਉਹ ਅਸਲ ਦੇ ਵਿੱਚ ਦਿੱਲੀ ਰਹਿ ਕੇ IAS ਦੀ ਕੋਚਿੰਗ ਲੈ ਰਹੀ ਸੀ, ਪਰ ਉਹਨੂੰ ਇਹ ਲੱਗਿਆ ਜੀ ਕਿ ਪਿੰਡ ਦੇ ਵਿੱਚ ਉਹਦੀ ਜਿਹੜਾ ਪਿੰਡ ਦੇ ਵਿੱਚ ਸਕੂਲ ਹੈ ਸਰਕਾਰੀ ਉਹ ਬੰਦ ਹੋਣ ਜਾ ਰਿਹਾ ਸਰਕਾਰੀ ਪਾਲਿਸੀਜ਼ ਕਰਕੇ। ਉਹਨੇ ਇਹ ਸੋਚਿਆ ਜੀ ਕਿ ਪਿੰਡ ਦੀਆਂ ਕੁੜੀਆਂ ਫਿਰ ਪੜ੍ਹ ਨਹੀਂ ਸਕਣਗੀਆਂ, ਉਹ IAS ਦੀ ਛੱਡ ਕੇ ਸਰਪੰਚੀ ਦੇ ਵਿੱਚ ਜਿਹੜਾ ਜੀ ਉਹ ਆਣ ਕੁੱਦੀ। ਔਰ ਪਿੰਡ ਵਾਲਿਆਂ ਨੇ
ਉਹਦਾ ਸਾਥ ਵੀ ਦਿੱਤਾ ਇਸ ਮਾਮਲੇ ਦੇ ਉੱਤੇ। ਔਰ ਉਹਨੇ ਜਿਹਦੀ ਮਾਂ ਜਿਹੜੀ ਜੀ ਉਹ ਟੀਚਰ ਹੈ ਔਰ ਉਹਦੇ ਜਿਹੜਾ ਫਾਦਰ ਹੈ ਜੀ ਉਹ ਬਿਜ਼ਨਸਮੈਨ ਹੈ, ਉਹਨੇ ਜਿਹੜਾ ਜੀ ਇਹ ਸਰਪੰਚੀ ਜਿੱਤ ਲਈ। ਔਰ ਉਹ ਇਹ ਕਹਿੰਦੀ ਹੈ ਕਿ ਉਹਦੀ ਜਿਹੜੀ ਕੋਸ਼ਿਸ਼ ਇਹੀ ਹੈ ਕਿ ਉਹ ਪਿੰਡ ਦਾ ਇਹ ਸਰਕਾਰੀ ਸਕੂਲ ਜਿਹੜਾ ਉਹ ਬੰਦ ਨਹੀਂ ਹੋਣ ਦੇਊਗੀ। ਇਸ ਵੇਲੇ ਇਹ ਚਰਚਾ ਦੇ ਵਿੱਚ ਹੈ। ਇਹਦੇ ਨਾਲ ਨਾਲ ਇੱਕ ਪਿੰਡ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਪੈਂਦਾ ਜੀ ਕੋਟਲੀ ਸ਼ਾਹਪੁਰ। ਇੱਥੇ ਜਿਹੜੇ ਲੋਕ ਨੇ ਉਹਨਾਂ ਨੇ ਪੂਰੀ ਪੰਚਾਇਤ, ਸਰਪੰਚ, ਪੰਚ ਸਾਰੇ ਦੇ ਸਾਰੇ ਜਿਹੜਾ ਜੀ ਉਹ ਔਰਤਾਂ ਨੂੰ ਚੁਣਿਆ। ਔਰ ਇੱਥੇ ਵੀ 24 ਸਾਲ ਦੀ ਜਿਹੜੀ ਅਮਰਦੀਪ ਕੌਰ ਹੈ ਉਹ ਸਰਪੰਚ ਬਣੀ ਆ। ਔਰ 4 ਜਿਹੜੀਆਂ ਪੰਚ ਨੇ ਉਹ ਵੀ ਔਰਤਾਂ ਇੱਥੋਂ ਜਿਹੜੀਆਂ ਦੀ ਉਹ ਬਣੀਆਂ ਨੇ। ਇਹ ਔਰਤਾਂ ਜਿਹੜੀਆਂ ਪੂਰੀਆਂ ਹੁਣ ਪਿੰਡ ਨੂੰ ਸੰਭਾਲਣਗੀਆਂ ਜੀ। ਉਹ ਇਹ ਗੱਲ ਕਹਿੰਦੀਆਂ ਨੇ ਕਿ ਉਹ ਪਿੰਡ ਦੇ ਵਿੱਚੋਂ ਗੁੱਟਬਾਜੀ ਜਿਹੜੀ ਆ ਉਹ ਖਤਮ ਕਰਨਗੇ। ਜਿਹੜੀ ਅਮਰਦੀਪ ਕੌਰ ਇੱਥੇ ਸਰਪੰਚ ਬਣੀ ਹੈ ਜੀ, ਉਹ ਕਹਿੰਦੀ ਹੈ ਕਿ ਪਿੰਡ ਵਾਲਿਆਂ ਨੇ ਔਰਤਾਂ ਦੇ ਉੱਤੇ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਪਾਈ ਹੈ। ਪਰ ਇੱਥੇ ਸਵਾਲ ਜਿਹੜਾ ਨਾ ਜੀ ਵੱਡਾ ਇਹੀ ਹੈ ਕਿ ਅਕਸਰ ਜਿਹੜੀਆਂ ਔਰਤਾਂ ਪੰਚ ਜਾਂ ਸਰਪੰਚ ਬਣਦੀਆਂ, ਉਹਨਾਂ ਦੇ ਘਰ ਵਾਲੇ ਜਾਂ ਉਹਨਾਂ ਦੇ ਭਰਾ ਵਗੈਰਾ ਉਹੀ ਪੰਚੀ ਜਾਂ ਸਰਪੰਚੀ ਕਰਦੇ ਆ। ਕਦੀ ਉਹਨਾਂ ਨੂੰ ਐਕਟਿਵ ਹੋਣ ਦਾ ਮੌਕਾ ਤਾਂ ਜਿਹੜਾ ਜੀ ਉਹ ਨਹੀਂ ਦਿੱਤਾ ਜਾਂਦਾ। ਪਰ ਇਹ ਪਿੰਡ ਜਿਹੜਾ ਜੀ ਜਿਹਨੇ ਇੱਕ ਨਵੇਕਲੀ ਮਿਸਾਲ ਸਿਰਜੀ ਆ, ਦੇਖਦੇ ਆ ਉੱਥੇ ਜਦੋਂ ਹੁਣ ਸਾਰੀ ਪੰਚ ਤੇ ਸਰਪੰਚ ਜਿਹੜੇ ਜੀ ਉਹ ਔਰਤਾਂ ਨੇ, ਉੱਥੇ ਜਿਹੜੇ ਬੰਦੇ ਨੇ ਉਹ ਇਹਨਾਂ ਨੂੰ ਚਲਾਉਣ ਦਿੰਦੇ ਆ ਪਿੰਡ ਨੂੰ ਜਾਂ ਨਹੀਂ। ਬਿਲਕੁਲ ਜੀ, ਹਾਂ ਵਾਕਿਆ ਮੈਂ ਵੀ ਦੇਖਿਆ ਸੀ ਕਿ ਜ਼ਬਰਦਸਤੀ ਪੰਚੀਆਂ ਸਰਪੰਚੀਆਂ ਸਾਂਭ ਲੈਂਦੇ ਆ। ਤੇ ਅੱਗੇ ਪ੍ਰਵੀਨ ਤੋਗੜੀਆ ਦੀ ਜੇ ਗੱਲ ਕਰੀਏ, ਕਹਿੰਦੇ ਕਿ ਨਵੀਂ ਪਾਰਟੀ ਬਣਾਊਗਾ ਤਾਂ ਸਾਰੀਆਂ ਸੀਟਾਂ ਦੇ ਉੱਤੇ ਹੀ ਬੰਦੇ ਖੜੇ ਕਰੇਗਾ। ਐਕਚੁਅਲੀ ਪ੍ਰਵੀਨ ਤੋਗੜੀਆ ਜਿਹੜਾ ਜੀ ਚਰਚਾ ਦੇ ਵਿੱਚ ਰਿਹਾ, ਵਿਸ਼ਵ ਹਿੰਦੂ ਪਰਿਸ਼ਦ ਦਾ ਉਹ ਆਗੂ ਹੈ। ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦੀ ਵਿਗੜ ਗਈ। ਗੁਜਰਾਤ ਦੇ ਵਿੱਚੋਂ ਜਿਵੇਂ ਉਹਨੂੰ ਭੱਜਣਾ ਪੈ ਗਿਆ, ਉਹ ਲੁੱਕ ਕੇ ਜਿਹੜਾ ਰਿਹਾ, ਜਦੋਂ ਉਹਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਸੀਗਾ। ਸਭ ਨੂੰ ਯਾਦ ਹੋਣਾ, ਕਿਉਂਕਿ ਜੇ ਇਹ ਕਿਹਾ ਜਾਵੇ ਕਿ ਜਿਹੜੇ ਜ਼ਹਿਰ ਉਗਲਣ ਵਾਲੇ ਆਗੂ ਜਿਹੜੇ ਰਹੇ, ਉਹਨਾਂ ਦੇ ਵਿੱਚੋਂ ਪ੍ਰਵੀਨ ਤੋਗੜੀਆ ਮੂਹਰਿਆਂ ਦੇ ਵਿੱਚੋਂ ਜਿਹੜਾ ਦੀ ਉਹ ਰਿਹਾ। ਉਹੀ ਆ ਜਿਹੜਾ ਤਰਸ਼ੂਲ ਵਗੈਰਾ ਜਿਹੜੇ ਉਹ ਵੰਡਦਾ ਸੀ, ਭੜਕਾਉਂਦਾ ਸੀ ਲੋਕਾਂ ਨੂੰ। ਪਰ ਬਾਅਦ ਦੇ ਵਿੱਚ ਜਦੋਂ ਵਿਗੜੀ ਤਾਂ ਫਿਰ ਐਸੀ ਵਿਗੜੀ ਕਿ ਉਹਨੂੰ ਖੁੱਡੇ ਲਾਈਨ ਜਿਹੜਾ ਜੀ ਉਹ ਲਾਤਾ। ਵਿਸ਼ਵ ਹਿੰਦੂ ਪਰਿਸ਼ਦ ਤੋਂ ਵੀ ਉਹਨੂੰ ਪਾਸੇ ਕਰ ਦਿੱਤਾ ਜੀ। ਹੁਣ ਉਹਨੇ ਇੱਕ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਜਿਹੜੀ ਉਹ ਬਣਾਈ ਹੋਈ ਆ। ਔਰ ਉਹਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਵਿਗੜੀ ਆ ਤੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਇੱਕ ਵਾਰੀ ਫੇਰ ਹਮਲਾ ਜਿਹੜਾ ਜੀ ਉਹ ਬੋਲਿਆ। ਇਹ ਗੱਲ ਕਿਹਾ ਕਿ ਮੋਦੀ ਸਰਕਾਰ ਜਿਹੜੀ ਆ ਉਹ ਹਰ ਮੋਰਚੇ ਦੇ ਉੱਤੇ ਫੇਲ ਹੋਈ ਹੈ। ਪ੍ਰਵੀਨ ਤੋਗੜੀਆ ਨੇ ਕਿਹਾ ਕਿ ਮਹੀਨੇ ਦੇ ਵਿੱਚ ਉਹ ਇੱਕ ਨਵੀਂ ਰਾਜਨੀਤਿਕ ਪਾਰਟੀ ਜਿਹੜੀ ਬਣਾਉਣ ਜਾ ਰਿਹਾ, ਜਿਹਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਉਮੀਦਵਾਰ ਜਿਹੜੇ ਉਹ ਖੜੇ ਕੀਤੇ ਜਾਣਗੇ। ਉਹਨਾਂ ਨੇ ਇਹ ਗੱਲ ਕਹੀ ਕਿ ਕਿਸਾਨ, ਮਜ਼ਦੂਰ ਤੇ ਨੌਜਵਾਨ ਜਿਹੜੇ ਨੇ, ਵਪਾਰੀ, ਉਹਨਾਂ ਤੋਂ ਮੋਦੀ ਦੀ ਜਿਹੜੀ ਸਰਕਾਰ ਹੈ ਜੀ ਉਹ ਮਨੋਂ ਲੈ ਗਈ ਆ ਉਹਨਾਂ ਦੇ। ਉਹਨਾਂ ਨੇ ਇਹ ਕਿਹਾ ਕਿ ਇਹੀ ਹਾਲ ਹੈ ਕਿ ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਕਿਹਾ ਕਿ ਪਾਰਟੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਜਿਹੜਾ ਜੀ ਉਹ ਉੱਠ ਚੁੱਕਿਆ ਹੋਇਆ, ਜਿਹਦੇ ਕਰਕੇ ਕਿਹਾ ਕਿ ਵਾਅਦੇ ਪੂਰੇ ਕਰਨ ਦੇ ਵਾਸਤੇ ਇੱਕ ਨਵੀਂ ਪਾਵਰ ਦੀ ਜਿਹੜੀ ਜ਼ਰੂਰਤ ਹੈ, ਜਿਹਦੇ ਵਾਸਤੇ ਉਹ ਇੱਕ ਰਾਜਨੀਤਿਕ ਦਲ ਜਿਹੜਾ ਉਹ ਖੜਾ ਕਰਨ ਜਾ ਰਹੇ ਆ। ਅਜੇ ਉਹਨਾਂ ਨੇ ਨਾਮ ਦਾ ਖੁਲਾਸਾ ਤਾਂ ਨਹੀਂ ਕੀਤਾ, ਪਰ ਇਹ ਕਿਹਾ ਕਿ ਉਹ ਰਜਿਸਟ੍ਰੇਸ਼ਨ ਇਹਦੀ ਕਰਵਾ ਚੁੱਕੇ ਆ ਤੇ ਛੇਤੀ ਪਾਰਟੀ ਦਾ ਐਲਾਨ ਜਿਹੜਾ ਉਹ ਹੋਊਗਾ। ਤੋਗੜੀਆ ਨੇ ਵੀ ਗੱਲ ਕਹੀ ਕਿ ਕੇਂਦਰ ਦੀ ਮੋਦੀ ਸਰਕਾਰ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਚੁੱਪ ਹੈ, ਪਰ ਟ੍ਰਿਪਲ ਤਲਾਕ ਬਿੱਲ ਨੂੰ ਲਿਆਉਣ ਦੇ ਵਾਸਤੇ ਇੰਨੀ ਕਾਹਲੀ ਕਿਉਂ ਜਿਹੜੀ ਉਹ ਕਰ ਰਹੀ ਹੈ। ਉਹਨੇ ਇਹ ਵੀ ਕਿਹਾ ਕਿ ਜੇ ਉਹਦੀ ਪਾਰਟੀ ਜਦੋਂ ਆਊਗੀ ਤਾਂ ਉਹਦੇ ਆਪਣੇ ਏਜੰਡੇ ਦੇ ਉੱਤੇ 1 ਹਫ਼ਤੇ ਦੇ ਵਿੱਚ ਜਿਹੜੀ ਹੈ ਜੀ ਉਹ ਮੰਦਿਰ ਬਣਾਉਣ ਦਾ ਜਿਹੜਾ ਜੀ ਰੱਖਿਆ ਜਾਊਗਾ। ਇਹਨੂੰ ਚੋਣ ਦੇ ਵਿੱਚ ਜਿਹੜਾ ਜੀ ਲਿਆਂਦਾ ਜਾਊਗਾ। ਔਰ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹ ਲਾਗੂ ਕਰਨ ਦੀ ਗੱਲ ਵੀ ਜਿਹੜੀ ਆ ਉਹ ਕਹੀ ਜਾਊਗੀ। ਗੱਲ ਤਾਂ ਇਹ ਹੈ ਨਾ ਜੀ ਕਿ ਜੇ ਮਤਲਬ ਕਿ ਸਰਕਾਰ ਬਣੂਗੀ ਤਾਂ ਉਹ ਅਜਿਹੇ ਵਾਅਦੇ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਮੇਰਾ ਖਿਆਲ ਜੇ ਜਨਵਰੀ ਮਹੀਨਾ ਆਪਾਂ ਸੋਚੀਏ ਤਾਂ ਇਹ ਨਵੀਆਂ ਪਾਰਟੀਆਂ ਦੇ ਜਨਮ ਲੈਣ ਦਾ ਮੌਕਾ ਜਿਹੜਾ ਜੀ ਮਹੀਨਾ ਜਿਹੜਾ ਉਹ ਕਿਹਾ ਜਾ ਸਕਦਾ ਹੈ। ਕਿਉਂਕਿ ਥਾਂ ਥਾਂ ਦੇ ਉੱਤੇ ਹਰ ਬੰਦਾ ਜਿਹੜਾ ਜੀ ਉਹੀ ਕਹਿ ਰਿਹਾ ਕਿ 19 ਦੀਆਂ ਚੋਣਾਂ ਜਿਹੜੀਆਂ ਆ ਗਈਆਂ ਉਦੋਂ ਪਹਿਲਾਂ ਮੈਂ ਆਪਣੀ ਪਾਰਟੀ ਦਾ ਐਲਾਨ ਜਿਹੜਾ ਜੀ ਉਹ ਕਰੂੰਗਾ। ਜਿਵੇਂ ਪਾਰਟੀਆਂ ਬਣ ਰਹੀਆਂ ਨੇ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਉਹ ਨਾ ਹੋਵੇ ਜੀ ਮੁੜ ਕੇ ਉਮੀਦਵਾਰ ਹੀ ਨਾ ਲੱਭਣ ਜਿੰਨੀਆਂ ਪਾਰਟੀਆਂ ਬਣ ਜਾਣਗੀਆਂ। ਮੈਨੂੰ ਏਦਾਂ ਹੀ ਲੱਗਦਾ ਕਿ ਪੈਸੇ ਦੇ ਕੇ ਉਮੀਦਵਾਰ ਖਰੀਦਣਗੇ। ਅੱਗੇ ਤਾਂ ਉਮੀਦਵਾਰ ਪੈਸੇ ਦਿੰਦੇ ਆ ਟਿਕਟ ਲੈਣ ਲਈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਮੇਰੇ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।